ਜਦੋਂ ਤੁਸੀਂ ਹਿੰਦੂ ਸੀ ਜੀ ਉਦੋਂ ਤੁਹਾਡਾ ਬਚਪਨ 'ਚ ਕੀ ਨਾਮ ਸੀ? ਬਨਾਰਸੀ ਲਾਲ ਬਨਾਰਸੀ ਲਾਲ। ਹਾਂ। ਤੁਹਾਡੇ ਵਾਲਦ ਸਾਹਿਬ ਦਾ ਗਣਪਤ ਗਣਪਤ ਦਾ ਪਹਿਲਾ ਨਾਮ ਕੀ ਸੀ? ਉਹ ਨਾਮ ਮੋੜਕ ਰਾਓ। ਮੋਨਕ ਰਾਮ। ਹਾਂ ਤੇ ਭੈਣਾਂ ਦਾ? तो निचली गली पाए ਹੂੰ। जिसे इस दुकाना हूँ ਹਾਂਜੀ। एक से अगे आए इस अगे साई बैठे बर्मा लैके ਸਾਈ ਵੀ ਬਲਮਾ ਲੈ ਕੇ ਬੈਠੇ ਸੀ? बैठे ਹੂੰ। हाँ के वो तो बच गया इतने मर जाएंगे। ਹੂੰ। मैं इतने पिंड बिजली गली के पै गया वहाँ ਅੱਛਾ। कोई पैन भरा के आप खिलर गया ਤੇ ਸਾਰਾ ਟੱਬਰ ਖਿਲਰ ਗਿਆ? खिलर गया ਹੂੰ। डरदा वो एक सैन सी मैं वो अंदर लगा वड़न ਹੂੰ। उस मैं अगों मार के धक्का ਹੂੰ। मैंने गली सोच दी लागे पास ਅੱਛਾ। पहले डेरे से आए ਹੂੰ। वो उत्थे पट्ठे कुत्ती का ਅੱਛਾ। टोकिया का ਹੂੰ। मुड्डी होनी लकड़ की ਅੱਛਾ। साढ़े प्यो डब्बियां टूंबा होया ਉਹਦੇ ਵਿੱਚ? डब्बियां ਅੱਛਾ। वो सार के ना वो मुड्डी को पुट के ना ਹੂੰ। ते टूंबा कर लिया ਅੱਛਾ। ये टूट पाया अगे जो लगा गया बगल बगल यही लगे जाते ਹੂੰ। जिसे झटवा की बुट्टी के बच्चे वड़े हाँ ਹੂੰ। अगों पाया बंदे बल बल लैके ਉੱਥੇ ਹੀ ਜੱਥਾ ਲੁਕਿਆ ਸੀ? नहीं नहीं पिंड से पै गए जगह साढ़े मगर मगर आउंदा ਅੱਛਾ। जैसे अगे के जाते हैं दूरों जिद आवे बग बगौड़ दुनिया बड़ी सी ਅੱਛਾ। उसे जे अगों पाए गए एक तुहाडा का मुंडा गमरू सी वो इसे भी आया सी ਹੂੰ। वो सारे भज्जा होना त्रिखा सी ਹੂੰ। दोनों करांडी विच पाई होता सी ਅੱਛਾ। वो सारे मेरी जो छोटी भैन सी ना जे नाल सकीना सी उन्होंने आउंदियां वो चुक लिया फिर इसे छोटे छोटे ਹੂੰ। इसे बाग होंदा सी बड़ा सारा ਹੂੰ। ਉਹਦੇ ਜਾ ਕੇ ਲੁਕੇ ਕਾਹਦਾ ਬਾਗ ਸੀ ਉਹ? ਮਾਰਟਿਆਂ ਦਾ ਬੜਾ ਬੜਾ ਅੱਛਾ। ਲੰਬੜਦਾਰ ਦਾ ਸੀ? ਲੰਬੜਦਾਰ ਦਾ ਅੱਛਾ। ਆ ਦੋ ਟੱਟਰਾ ਕਿੱਲੇ ਸੀ ਹੂੰ। ਉੱਥੇ ਲੁਕੇ ਉੱਥੇ ਜਗ੍ਹਾ ਪੈ ਗਿਆ ਉਹ ਇਹਨਾਂ ਸਿੱਖਾਂ ਨੂੰ ਮਾਰ ਕੇ ਨਾ ਤੇ ਫਿਰ ਮਾਰ ਕੇ ਖੂਨ ਵੜ ਗਏ ਬਾਗੇ ਅੱਛਾ। ਜਿਹੜੇ ਸਿੱਖ ਰਹਿ ਗਏ ਸੀ ਪਿੰਡ ਦੇ ਵਿੱਚ, ਆ ਉਹਨਾਂ ਨੂੰ ਮਾਰ ਲਿਆ ਉਹਨੇ ਉਹ ਜਵਾਨ ਸੀ ਕਿ ਵਡੇਰੇ ਸਨ? ਵਡੇਰੇ ਸਨ ਅੱਛਾ। ਮਾਲਕ ਦਾ ਵਾਵਾ ਹੋਈ ਹੂੰ। ਤੇ ਉਹਨਾਂ ਨੂੰ ਮਾਰ ਕੇ ਫਿਰ ਜਗ੍ਹਾ ਪਿਆ ਬਾਗੇ ਹੂੰ। ਮਾਰ ਕੇ ਖੂਨ ਅੱਗੇ ਅਸੀਂ ਸਾਂ ਹੂੰ। ਤੇ ਮੈਂ ਜਾਂਦਾ ਉਹ ਸਕੂਲੇ ਜਾਂਦਾ ਅੱਛਾ। ਤੇ ਮੈਨੂੰ ਨਾ ਤੋਂ ਜਾਣਾ ਵੇਖਿਆ ਸੀ ਮੁੰਡੇ ਅੱਛਾ। ਤੇ ਉਹ ਮੇਰੇ ਭਰਾ ਨੂੰ ਉਹਨਾਂ ਬੜਮ ਕੀਤੀ ਸਿੱਧੀ ਹੂੰ। अस्सलाम वालेकुम, सत श्री अकाल, आदाब दोस्तों सब ਦਾ ਪੰਜਾਬ ਦੀ ਟੀਮ ਪਿੰਡ ਧਾਰੋਕੇ ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ ਪਹੁੰਚੇ ਹਾਂ। ਅੱਜ ਦੀ ਮੁਲਾਕਾਤ ਬਾਬਾ ਜੀ ਮੁਹੰਮਦ ਸਦੀਕ ਨਾਲ ਹੈ, ਜਿਹੜੇ 47 ਤੋਂ ਪਹਿਲੇ ਬਨਾਰਸੀ ਲਾਲ ਸਨ। ਇਹਨਾਂ ਦੇ ਕੋਲੋਂ ਪੁੱਛਾਂਗੇ 47 ਦੀ ਉਹ ਕਹਾਣੀ ਕਿ ਇਹਨਾਂ ਦਾ ਟੱਬਰ ਕਿਸ ਤਰ੍ਹਾਂ ਪਾਕਿਸਤਾਨ ਰਹਿ ਗਿਆ ਅਤੇ ਇਹਨਾਂ ਦੇ ਚਾਚੇ ਬਾਬੇ ਜਿਹੜੇ ਹਿੰਦੂ ਸਨ ਉਹ ਹਿੰਦੁਸਤਾਨ ਚਲੇ ਗਏ ਅਤੇ ਇਹਨਾਂ ਦਾ ਖਾਨਦਾਨ ਕਿਸ ਤਰ੍ਹਾਂ ਇਸਲਾਮ ਦੇ ਵਿੱਚ ਆਇਆ। सारी दर्दनाक कहानी सुनांगे ना बुजुर्गों की जुबानी। अस्सलाम वालेकुम बाबा जी। वालेकुम सलाम जी। की हाल चाल है? खैर शुक्र है अल्हम्दुलिल्लाह। बाबा जी की नाम है अपना? मोहम्मद सदीक। मोहम्मद सदीक। ते तुहाडे वालिद साहब दा की नाम सी? मोहम्मदीन। मोहम्मदीन। ਜਦੋਂ ਤੁਸੀਂ ਹਿੰਦੂ ਸੀ जी ਉਦੋਂ ਤੁਹਾਡਾ ਬਚਪਨ 'ਚ ਕੀ ਨਾਮ ਸੀ? बनारसी लाल। ਬਨਾਰਸੀ ਲਾਲ। हाँ। ਤੁਹਾਡੇ ਵਾਲਿਦ ਸਾਹਿਬ ਦਾ? कानपत। ਗਣਪਤ। कानपत। ਤਨਪਤ। हाँ। ਸਹੀ ਹੋ ਗਿਆ। ਦਾਦਾ ਜੀ ਦਾ ਕੀ ਨਾਮ ਸੀ? दादे दादी अगो बड़ा बाहर का बड़ा। ਅੱਛਾ जी हाँ। ਤੇ ਤੁਸੀਂ ਕਿੰਨੇ ਭੈਣ ਭਰਾ ਸੀ? अरे भैन भरा चार। ਉਹਨਾਂ ਦੇ ਕੀ ਨਾਮ ਸਨ? एक दे नाल सूला सी एक दे नाल सकीना सी भैन दे नाल ਹੂੰ। ते भरा दे नाल सी गुलाम रसूल मेरे नाल सी मोहम्मद सदीक। ਅੱਛਾ। ਤੇ ਭਰਾ ਦਾ ਪਹਿਲਾ ਨਾਮ ਕੀ ਸੀ? और नाम मोड़क राव। ਮੋਨਕ ਰਾਮ। हाँ। ਤੇ ਭੈਣਾਂ ਦਾ? एक दा प्यारा सी ਹੂੰ। आसंत कौर। ਅੱਛਾ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਆਪਾਂ ਜਿਹੜੇ ਪਿੰਡ ਬੈਠੇ ਆ जी ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ये फतेह की ਹੂੰ। गतो सिजा ਹੂੰ। बुग्गे ਹੂੰ। लवेरे ਸਹੀ। ਇਹਦੀ ਤਹਿਸੀਲ ਕਿਹੜੀ ਸੀ? गुजराला ਜ਼ਿਲ੍ਹਾ? जिला गुजराला ਅੱਛਾ। जिला गुजराला। ਤੇ ਹੁਣ ਤਹਿਸੀਲ ਇਹਦੀ ਨੁਸ਼ਹਿਰਾ ਵਿਲਕਾਂ? जी हाँ। ਸਹੀ ਹੋ ਗਿਆ। 47 ਵੇਲੇ ਜਦੋਂ ਜਾੜੇ ਪਏ ਨੇ ਉਸ ਵੇਲੇ ਉਮਰ ਕਿੰਨੀ ਸੀ ਆਪਣੀ? ऐसी 13 साल 13 ਸਾਲ। ਤੁਹਾਨੂੰ ਇਹਦਾ ਮਤਲਬ ਪਿੰਡ ਦਾ ਪੂਰਾ ਪਤਾ? मैं सिखा जान रहा ਅੱਛਾ। ਅੱਛਾ।
ਇੱਥੇ 47 ਤੋਂ ਪਹਿਲੇ ਕਿਹੜੀ ਬਰਾਦਰੀ ਰਹਿੰਦੀ ਸੀ? ਇਹ ਸਿੱਖ ਵੀ ਸਨ, ਖੱਤਰੀ ਵੀ ਸਨ, ਬ੍ਰਾਹਮਣ ਵੀ ਸਨ। ਅੱਛਾ ਜੀ ਹਾਂ, ਤੁਸੀਂ ਬ੍ਰਾਹਮਣ? ਅੱਜ ਬਰਾਬਰ ਤੁਹਾਡੀ ਗੋਤ ਕੀ ਹੈ? ਲਖਨਪਾਲ। ਲਖਨਪਾਲ। ਜੀ ਹਾਂ। ਸਹੀ ਹੋ ਗਿਆ। ਜਿਹੜੇ ਸਿੱਖ ਰਹਿੰਦੇ ਸੀ ਜੀ ਹਾਂ, ਉਹ ਵਿਰਕ ਸਨ ਕਿ ਹੋਰ ਜੱਟ ਸਨ ਕੋਈ? ਹੋਰ ਜੱਟ ਸਨ ਜੀ ਉਹ। ਕਿਹੜੇ ਸਨ? ਢਿੱਲੂ ਸਨ? ਕਿਹੜੇ ਸਨ? ਕੋਈ ਵਿਰਕਾ ਚੋਂ ਸੀ, ਕੋਈ ਢਿੱਲੋਂ ਚੋਂ ਸੀ, ਆਪੋ ਆਪਣੇ ਖੋਤਾ ਹਾਲ। ਅੱਛਾ ਹਾਂ। ਲੰਬੜਦਾਰ ਕਿੰਨੇ ਹੁੰਦੇ ਸੀ ਉਸ ਵੇਲੇ? ਇੱਕ ਲੰਬੜਦਾਰ ਹੁੰਦਾ ਸੀ, ਕੀ ਨਾਂ ਸੀ ਉਹਦਾ? ਹਰਨਾਮ ਸਿੰਘ। ਹਰਨਾਮ ਸਿੰਘ। ਹਾਂ। ਸਹੀ ਹੋ ਗਿਆ। ਪਿੰਡ ਦਾ ਮਤਲਬ ਛੋਟਾ ਜਿਹਾ ਹੀ ਸੀ ਉਸ ਵੇਲੇ? ਆਹ ਛੋਟੇ ਸੀ, ਦੋ ਦਾ ਸੀ ਜਿਹੜਾ, ਹੁਣ ਤਾਂ ਬੜਾ ਹੋ ਗਿਆ ਨਾ। ਅੱਛਾ। ਤੇ ਮੁਸਲਮਾਨ ਬਰਾਦਰੀ ਵੀ ਰਹਿੰਦੀ ਸੀ ਇੱਥੇ? ਹਾਂ, ਮੁਸਲਮਾਨ ਹੀ ਬੇਮਾਲਕ ਹਨ ਮੁਸਲਮਾਨ। ਕਿਹੜੀ ਬਰਾਦਰੀ ਰਹਿੰਦੀ ਸੀ ਇੱਥੇ? ਬਥੇਰੀ ਚੀਮੇ ਵੀ ਸਾਲ, ਕਬਿਆਰ ਵੀ ਸਾਲ, ਉਰਾ ਬੜਾ ਸਾਰੇ। ਅੱਛਾ, ਸਹੀ ਹੋ ਗਿਆ। ਤੁਹਾਡੇ ਪਿੰਡ ਦੇ ਵਿੱਚ ਉਸ ਵੇਲੇ ਸਕੂਲ ਹੁੰਦਾ ਸੀ? ਨਹੀਂ, ਸਕੂਲ ਕੋਈ ਨਹੀਂ। ਸਕੂਲ ਕਿੱਥੇ ਪੜ੍ਹਨ ਜਾਂਦੇ ਸੀ? ਨਾ ਤੁਸੀਂ। ਤੁਸੀਂ ਵੀ ਪੜ੍ਹਦੇ ਰਹੇ? ਜੀ ਹਾਂ, ਕਿੰਨਵੀਂ ਤੱਕ ਪੜ੍ਹੇ? ਦੂਸਰੀ ਤੱਕ। ਅੱਛਾ, ਦੂਸਰੀ ਤੱਕ। ਹਾਂ। ਇੱਥੋਂ ਤੁਸੀਂ ਵੀ ਜਾਂਦੇ ਸੀ? ਹਾਂ, ਉਹ ਦੂਸਰੀ ਬਾਰ ਲੱਗਾ। ਅੱਛਾ। ਹਾਂ। ਤੁਹਾਡੇ ਨਾਲ ਕਿਹੜੇ ਬੱਚੇ ਪੜ੍ਹਦੇ ਸੀ? ਕੋਈ ਨਾਂ ਯਾਦ ਨੇ ਉਹਨਾਂ ਦੇ? ਆ ਇੱਕ ਸਾਲ ਗੁਜ਼ਰਿਆ ਸੀ ਹੁਣ ਤੇ ਹਿੰਦੂਆਂ ਦਾ। ਹਾਂਜੀ, ਹਿੰਦੂਆਂ ਸਿੱਖਾਂ ਦੇ। ਹਾਂ, ਉਹ ਨਾਂ ਉਹਨਾਂ ਦੇ ਭੁੱਲ ਗਏ। ਅੱਛਾ। ਹਾਂ। ਸਹੀ ਹੋ ਗਿਆ। ਅੱਛਾ ਬਾਬਾ ਜੀ, ਸਭ ਨੂੰ ਲੈਂਡਲਾਰਡ, ਖਾਣ ਪੀਣ ਵਾਲਾ ਬੰਦਾ ਕਿਹੜਾ ਸੀ ਤੁਹਾਡੇ ਪਿੰਡ ਦੇ ਵਿੱਚ? ਚੌਧਰੀ? ਲੰਬੜਦਾਰ। ਲੰਬੜਦਾਰ ਸੀ। ਹਾਂ, ਰਾਮ ਸਿੰਘ। ਕਿੰਨੀ ਕੁ ਜ਼ਮੀਨ ਸੀ ਇਹਦੀ? ਉਹ ਜ਼ਮੀਨ ਬਾਬਾ ਸੀ ਜੋ ਕਿ 2 2.5 3 4 ਬਰਬਰ ਸੀ। 2-4 ਮਰਬੇ ਸੀ। ਹਾਂ। ਸਹੀ ਹੋ ਗਿਆ। ਇਹ ਪਿੰਡ ਦੇ ਆਲੇ ਦੁਆਲੇ ਖੂਹ ਲੱਗੇ ਹੁੰਦੇ ਸੀ? ਲੱਗੇ ਹੁੰਦੇ ਸੀ। ਕੋਈ ਨਾਂ ਚੇਤਾ ਖੂਹਾਂ ਦੇ? ਆਹੋ, ਦੱਸੋ। ਦੁਆਟਾ, ਸਬਰਾਲਾ, ਹੂੰ ਵਿਚਲਾ, ਹੂੰ ਬਾਲੀ ਵਾਲਾ, ਸਹੀ। ਸਦਾਗਰ ਵਾਲਾ। ਸਹੀ ਹੋ ਗਿਆ। ਤੇ ਤੁਹਾਡੇ ਜਿਹੜੇ ਬਜ਼ੁਰਗ ਸੀ ਉਹ ਕੀ ਕੰਮ ਕਰਦੇ ਹੁੰਦੇ ਸੀ? ਜ਼ਿਮੀਦਾਰ। ਜ਼ਿਮੀਂਦਾਰਾ ਕਰਦੇ ਸੀ? ਹਾਂਜੀ। ਆਪਣੀ ਜ਼ਮੀਨ ਹੈ ਸੀ? ਹਾਂਜੀ। ਕਿੰਨੇ ਏਕੜ ਜ਼ਮੀਨ ਸੀ? ਐਸੀ ਵੀ ਕੋਈ ਕਰ। 20 ਏਕੜ। ਜੀ। ਸਹੀ ਹੋ ਗਿਆ। ਤੁਹਾਡੇ ਕੋਈ ਚਾਚੇ ਵੀ ਹੈ ਸਨ ਇੱਥੇ ਜਿਹੜੇ ਰਹਿੰਦੇ ਸੀ? ਆਹੋ, ਉਹਨਾਂ ਦੇ ਕੀ ਨਾਂ ਸਨ? ਉਹਦਾ ਇੱਕ ਤਾਂ ਰਾਮਚੰਦ ਸੀ, ਰਾਮਚੰਦ। ਇੱਕ ਮੇਲਾ ਰਾਮ ਸੀ। ਮੇਲਾ ਰਾਮ। ਹਾਂ, ਇੱਕ ਹਰਸਰਾਜ ਸੀ। ਉਹ ਚਾਚਾ ਜੀ ਸਨ ਤੁਹਾਡੇ? ਹਾਂ। ਤੁਹਾਡੇ ਵਾਲਾ ਸਾਹਿਬ ਇਹਨਾਂ ਤੋਂ ਵੱਡੇ ਸਨ? ਆਹ ਵੱਡੇ ਸਨ। ਸਭ ਨੂੰ? ਜੀ। ਅੱਛਾ ਬਾਬਾ ਜੀ, ਉਸ ਵੇਲੇ ਮਸਜਿਦ ਹੈ ਸੀ ਪਿੰਡ ਦੇ ਵਿੱਚ? ਆਈ ਸੀ। ਕਿਹੜੇ ਪਾਸੇ ਸੀ? ਇੱਥੇ ਜਿੱਥੇ ਹੋਣੇ ਨਾ, ਹਾਂਜੀ। ਇੱਥੇ ਸੀ ਮਾਂਜਾ। ਅੱਛਾ, ਇੱਥੇ ਮਸਜਿਦ ਸੀ। ਹਾਂ। ਤੇ ਗੁਰਦੁਆਰਾ ਸੀ? ਗੁਰਦੁਆਰਾ ਵੀ ਸੀ। ਉਹ ਕਿੱਥੇ ਸੀ? ਉਹ ਪਿੰਡ ਦੇ ਵਿਚਕਾਰ ਸੀ। ਪਿੰਡ ਦੇ ਵਿਚਕਾਰ ਸੀ। ਹਾਂ। ਤੇ ਹਿੰਦੂਆਂ ਦਾ ਕੋਈ ਨਹੀਂ ਸੀ ਮੰਦਿਰ? ਉਹ ਗੁਰਦੁਆਰੇ ਸੀ ਜੀ। ਅੱਛਾ, ਉੱਥੇ ਜਾਂਦੇ ਸੀ? ਉੱਥੇ। ਅੱਛਾ, ਸਹੀ ਹੋ ਗਿਆ। ਤੁਸੀਂ ਆਪਣੇ ਤਿਉਹਾਰ ਮਨਾਉਂਦੇ ਹੁੰਦੇ ਸੀ ਜਦੋਂ ਹਿੰਦੂ ਸੀ? ਆਹੋ ਜੀ, ਮਨਾਉਂਦੇ ਸਨ। ਕਿਹੜੇ ਤਿਉਹਾਰ ਹੁੰਦੇ ਸੀ ਤੁਹਾਡੇ? ਉਹ ਮਹੀਨੇ ਦੇ ਮਹੀਨੇ ਕਰਦੇ ਸਨ ਯਾਰ, ਉੱਥੇ ਯਾਰ ਕਰਵਾ ਪਕਾਉਂਦੇ ਆ, ਖਵਾਉਂਦੇ ਆ ਸਾਨੂੰ ਬੱਚਿਆਂ ਨੂੰ ਬਾਹਰ ਕੇ। ਅੱਛਾ ਅੱਛਾ। ਹਾਂ। ਸਹੀ ਹੋ ਗਿਆ। ਅੱਛਾ ਬਾਬਾ ਜੀ, ਹੁਣ ਇਹ ਦੱਸੋ, ਜਦੋਂ ਤੁਸੀਂ ਪੜ੍ਹਦੇ ਸੀ ਹਾਂ, ਉੱਥੇ ਮਾਸਟਰ ਕਿਹੜੇ ਪੜ੍ਹਾਉਂਦੇ ਸੀ ਤੁਹਾਨੂੰ? ਮੁਸਲਮਾਨ ਪੜ੍ਹਾਉਂਦੇ ਕਿ ਸਿੱਖ ਜਾਂ ਹਿੰਦੂ? ਹਿੰਦੂ ਸੀ। ਕੀ ਨਾਂ ਸੀ ਉਹਦਾ? ਨਾਂ ਵੀ ਭੁੱਲ ਗਿਆ ਜਿਹੜੇ। ਆ ਕੀ ਕਰਨਾ ਚੱਲ ਜਿੱਤੇ ਚੀਮੇ ਗਏ ਨੇ। ਔਰਖੀ ਹੋ ਜਾਂਦਾ ਸੀ। ਅੱਛਾ, ਮਾਸਟਰ ਔਲਖ ਭਾਈ ਕੇ? ਔਰਖਾ ਪਾਈ ਗਈ। ਅੱਛਾ, ਉੱਥੋਂ ਆਉਂਦਾ ਸੀ? ਬ੍ਰਾਹਮਣ ਸੀ ਉਹ ਵੀ। ਅੱਛਾ ਅੱਛਾ, ਸਹੀ ਹੋ ਗਿਆ। ਅੱਛਾ ਬਾਬਾ ਜੀ, ਹੁਣ ਇਹ ਦੱਸੋ, ਤੁਸੀਂ ਲੋਕ ਕਿੱਦਾਂ ਰਹਿੰਦੇ ਹੁੰਦੇ ਸੀ ਜਦੋਂ ਆਪਸ ਵਿੱਚ ਇੱਥੇ ਸਿੱਖ ਮੁਸਲਮਾਨ ਹਿੰਦੂ ਰਹਿੰਦੇ ਸੀ? ਬਿਲਕੁਲ ਠੀਕ ਰਹਿੰਦੇ ਸਨ। ਕੋਈ ਲੜਾਈ ਝਗੜਾ? ਨਾ। ਉਹ ਲੰਬੜਦਾਰ ਜਿਹੜਾ ਸੀ ਨਾ, ਉਹ ਹੁਣ ਹੀ ਨਹੀਂ ਸੀ ਦਿੰਦਾ ਪਿੰਡ ਦੇ ਵਿੱਚ। ਅੱਛਾ। ਪੁਲਿਸ ਤੇ ਵੜਨ ਨਹੀਂ ਸੀ ਦਿੰਦਾ। ਅੱਛਾ, ਵਾਹਵਾ ਚੱਲਦੀ ਸੀ ਉਹਦੀ? ਉਹ ਚੱਲਦੀ ਸੀ। ਪੁਲਿਸ ਆਉਂਦੀ ਆਂਦਾ ਮੈਂ ਜੀ ਬੈਠਾ, ਤੁਸੀਂ ਕੀ ਲਾਇਆ ਹੋਵੇ। ਅੱਛਾ। ਹਾਂ। ਤੁਹਾਡੇ ਪਿੰਡ ਦੇ ਵਿੱਚ ਕੋਈ ਭਲਵਾਨ ਵੀ ਹੋਇਆ ਉਸ ਵੇਲੇ? ਆ ਮੁੰਡੇ ਕਬੱਡੀ ਛੋਟੀ ਖੇਡਦੇ ਲੈ ਕੇ। ਮੇਲਾ ਸ਼ੇਲਾ ਲੱਗਦਾ ਸੀ ਕੋਈ? ਆ ਲਵੇਰੀ ਮੇਲਾ ਲੱਗਦਾ ਸੀ। ਤੁਸੀਂ ਜਾਂਦੇ ਰਹੇ ਹੋ? ਆ ਜਾਂਦੇ ਸਾਂ। ਅੱਛਾ। ਗ੍ਰਾਮ 10 ਕੀ ਲਾਲਾ ਹੀ ਮੇਲਾ। ਮੀਆਂ ਗ੍ਰਾਮ 10 ਕੀ। ਸਹੀ ਹੋ ਗਿਆ। ਅੱਛਾ ਬਾਬਾ ਜੀ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਜੀ ਹਾਂ, ਉਦੋਂ ਕਿਸ ਤਰ੍ਹਾਂ ਤੁਹਾਡੇ ਲੋਕ ਉੱਠੇ? ਕਿੱਦਾਂ ਪਤਾ ਲੱਗਿਆ ਪਿੰਡ ਵਾਲਿਆਂ ਨੂੰ ਕਿ ਪਾਕਿਸਤਾਨ ਇਹ ਬਣ ਗਿਆ, ਉਧਰ ਹਿੰਦੁਸਤਾਨ ਬਣ ਗਿਆ? ਉਦੋਂ ਜੀ ਇਸ ਐਲਾਨ ਹੋ ਗਿਆ ਨਾ, ਉੱਠ ਜਾਓ ਬਾਈ, ਉੱਠ ਜਾਓ। ਤੇ ਇਸ ਕੱਪ ਬੜਿਆ ਸੀ ਚੂੜ ਖਾਣਾ। ਹਾਂਜੀ, ਚੂੜ ਖਾਣੇ ਕੱਪ ਬੜਿਆ ਸੀ। ਅੱਛਾ। ਤੇ ਕਹੇ ਸਾਰੇ ਟੁੱਟ ਗਏ ਤੋਂ। ਤੇ 2 ਸਿੱਖ ਰਹਿ ਗਏ। ਕਿਹੜਾ ਸਿੱਖ ਰਹਿ ਗਿਆ? ਵਧਾਇਆ ਰਹਿ ਗਿਆ, ਬਾਲੀ ਰਹਿ ਗਿਆ। ਅੱਛਾ। ਅਸੀਂ ਰਹਿ ਗਏ। ਤੁਹਾਡਾ ਖਾਨਦਾਨ ਪੂਰਾ? ਹਾਂ। ਤੇ ਬਾਕੀ ਚਾਚੇ ਚਲੇ ਗਏ ਸੀ? ਉਹ ਦੂਜੇ ਚਲੇ ਗਏ। ਹਾਂਜੀ, ਅਸੀਂ ਸਾਡਾ ਪਿਓ
ਉਹ ਜਿਹੜੇ ਉਹਦੀ ਔਲਾਦ ਰਹਿ ਗਈ। ਅੱਛਾ। ਹਾਂ ਹੂੰ। ਤੇ ਵਿਆਹ ਜਥਾ ਇੱਥੇ। ਜੀ ਆ ਅੱਛਾ। ਪਹਿਲਾਂ 2 ਮਿੰਟ ਜਿਵੇਂ ਤੁਸੀਂ ਆਏ ਹੋ ਬੈਠੇ ਹੋ ਹੂੰ। ਤੁਹਾਡੇ ਮਗਰ ਕੋਈ ਬੰਦਾ ਲੱਗਾ ਹੋਵੇ ਹੂੰ। ਤੇ ਮੈਂ ਕਿਹਾ ਤੁਸੀਂ ਬੈਠੇ ਰਹੋ ਪਰਵਾਹ ਨਾ ਸਮਝੋ। ਹੂੰ। ਜਿਸੇ ਜਥਾ ਪਿਆ ਹੂੰ। ਪਹਿਲਾਂ ਤਾਂ ਕਹਿੰਦੇ ਸਾਨੂੰ ਬੈਠੇ ਰਹੋ ਕੋਈ ਡਰ ਨਹੀਂ। ਹੂੰ। ਜੇ ਜਥਾ ਪਿਆ ਕਰਕੇ ਆਪਣਾ ਵਿਆਹ ਕਰ ਲਓ ਭਾਈ। ਅੱਛਾ। ਹਾਂ ਫਿਰ ਇਸੇ ਛੋਟੇ ਛੋਟੇ ਹੂੰ। ਇੱਥੇ ਬਾਗ ਹੁੰਦਾ ਸੀ ਬੜਾ ਸਾਰਾ ਹੂੰ। ਉਹਦੇ ਜਾ ਕੇ ਲੁਕੇ ਕਾਹਦਾ ਬਾਗ ਸੀ ਉਹ? ਮਾਲਟਿਆਂ ਦਾ ਬੜਾ ਬੜਾ ਅੱਛਾ, ਲੰਬੜਦਾਰ ਦਾ ਸੀ। ਲੰਬੜਦਾਰ ਦਾ ਅੱਛਾ। ਹਾਂ 2 ਕਿੱਲੇ ਸੀ ਹੂੰ। ਉੱਥੇ ਲੁਕੇ ਉੱਥੇ ਜਗ੍ਹਾ ਪੈ ਗਿਆ ਉਹ ਇਹਨਾਂ ਸਿੱਖਾਂ ਦੋਵਾਂ ਨੂੰ ਮਾਰ ਕੇ ਨਾ ਤੇ ਫਿਰ ਮਾਰ ਕੇ ਕੌਣ ਵੜ ਗਏ ਬਾਗੇ। ਅੱਛਾ, ਜਿਹੜੇ ਸਿੱਖ ਰਹਿ ਗਏ ਸੀ ਪਿੰਡ ਦੇ ਵਿੱਚ, ਹਾਂ ਉਹਨਾਂ ਨੂੰ ਮਾਰ ਲਿਆ ਉਹਨੇ। ਉਹ ਜਵਾਨ ਸੀ ਕਿ ਵਡੇਰੇ ਸਨ? ਵਡੇਰੇ ਸਨ। ਅੱਛਾ। ਹਾਂ ਮਾਲਕ ਦਾ ਵਾਵਾ ਹੋਈ ਹੂੰ। ਤੇ ਉਹਨਾਂ ਨੂੰ ਮਾਰ ਕੇ ਫਿਰ ਜਗ੍ਹਾ ਪਿਆ ਬਾਗੇ ਹੂੰ। ਮਾਰ ਕੇ ਕੌਣ ਹੂੰ। ਅੱਗੇ ਅਸੀਂ ਸਾਂ ਹੂੰ। ਤੇ ਮੈਂ ਜਾਂਦਾ ਉਹ ਸਕੂਲੇ ਜਾਂਦਾ ਅੱਛਾ। ਤੇ ਮੈਨੂੰ ਨਾ ਤੋਂ ਜਾਣਾ ਵੇਖਿਆ ਸੀ ਮੁੰਡੇ ਨੂੰ। ਅੱਛਾ। ਤੇ ਉਹ ਮੇਰੇ ਭਰਾ ਨੂੰ ਉਹਨਾਂ ਬੜਮ ਕੀਤੀ ਸਿੱਧੀ ਹੂੰ। ਲਿਆਜ ਜੀ ਕੁਛ ਹੀ ਹੂੰ। ਉਸ ਕੀ ਅਸੀਂ ਲਈ ਫਿਰਦਾ। ਹੂੰ। ਫਿਰ ਇੱਥੇ ਅਲੀ ਬੰਬਰ ਮਾਛੀ ਹੁੰਦਾ ਸੀ ਅੱਛਾ। ਹਾਜੀ ਹੂੰ। ਉਹ ਆਖਣਗਾ ਸਾਡਾ ਪੁੱਤਰ ਆ ਸਾਡਾ ਪੁੱਤਰ ਤੇ ਮੈਨੂੰ ਨਾ ਵੇਖੇ ਹੂੰ। ਆਖਣ ਗਿਆ ਮੁੰਡਾ ਪੜ੍ਹਨ ਜਾਂਦਾ ਹੈ ਵਾਮਣਾ ਉਹ ਇੱਕ ਹੋਰ ਉਹ ਆਖਣ ਗਿਆ ਤੇ ਮੇਰਾ ਬੱਚਾ ਹੂੰ। ਰੱਬ ਰੱਖਿਆ ਉਤੋਂ। ਅੱਛਾ। ਹਾਂ ਉਥੋਂ ਵਿਚਲੀ ਗਲੀ ਪਾਏ ਹੂੰ। ਜਿੱਥੇ ਇੱਥੇ ਦੁਕਾਨਾਂ ਨੂੰ ਹਾਂਜੀ। ਇੱਥੇ ਅੱਗੇ ਆਏ ਇੱਥੇ ਅੱਗੇ ਸਾਈ ਬੈਠੇ ਬਰਮਾ ਲੈ ਕੇ ਸਾਈ ਵੀ ਬਲਮਾ ਲੈ ਕੇ ਬੈਠੇ ਸੀ। ਬੈਠੇ ਹੂੰ। ਹਾਂ ਕਿ ਉਹ ਤੋਂ ਬਚ ਗਿਆ ਇੱਥੇ ਮਰ ਜਾਂਗੇ। ਹੂੰ। ਮੈਂ ਇੱਥੇ ਪਿੰਡ ਦੇ ਵਿਚਲੀ ਗਲੀ ਦੇ ਵਿੱਚ ਪੈ ਗਿਆ ਵਾਂ। ਅੱਛਾ। ਕੋਈ ਭੈਣ ਕਿਤੇ ਭਰਾ ਕਿਤੇ ਆਪੋ ਖਿਲਰ ਗਿਆ ਤੇ ਸਾਰਾ ਟੱਬਰ ਖਿਲਰ ਗਿਆ। ਖਿਲਰ ਗਿਆ ਹੂੰ। ਡਰਦਾ। ਉਹ ਇੱਕ ਸੈਨ ਸੀ ਮੈਂ ਉਹਦੇ ਅੰਦਰ ਲੱਗਾ ਵੜਨ ਹੂੰ। ਉਸ ਮੈਂ ਅੱਗੋਂ ਮਾਰ ਕੇ ਧੱਕਾ ਹੂੰ। ਮੈਨੂੰ ਗਲੀ ਸੁੱਚ ਦਿਆ। ਅੱਛਾ। ਫਿਰ ਉਹ ਤੋਂ ਨਿਕਲਿਆ ਘਰ ਆਇਆ ਮੈਂ ਕੋਈ ਸ਼ੈ ਦਾ ਤਵਾ ਉੱਤੇ ਪਿਆ ਸੜੇ ਚੁੱਲ੍ਹੇ ਬੂਹੇ ਲੱਥੇ ਕੋਈ ਸ਼ੈ ਨਾ ਰਹਿ ਗਈ। ਫਿਰ ਇੱਥੇ ਪਿੰਡ ਦੇ ਸਨ 2 ਬੰਦੇ ਇੱਕ ਨਾਈ ਸੀ ਇੱਕ ਜੱਟ ਸੀ। ਹੂੰ। ਉਹਨਾਂ ਸਾਨੂੰ ਹੌਲੀ ਨਾਲ ਸਾਰਿਆਂ ਨੂੰ ਇਕੱਠਿਆ ਕਰ ਲਿਆ। ਕੀ ਨਾਂ ਸੀ ਉਹਨਾਂ ਜੱਟ ਦਾ ਦੱਸੇ ਨਾਈ ਦਾ? ਇਹ ਨਜੀਰਾ ਸੀ ਇੱਕ ਦੇ ਨਾਮ ਮੁਗਲ ਸੀ। ਅੱਛਾ। ਜਿਹੜਾ ਜੱਟ ਸੀ ਉਹਨਾਂ ਮੁਗਲ ਸੀ ਹੂੰ। ਤੇ ਜਿਹੜਾ ਨਾਈ ਸੀ ਉਹਨਾਂ ਨਜੀਰਾ ਸੀ। ਅੱਛਾ। ਸਾਨੂੰ ਉਹਨੇ ਤੋੜ ਕੇ ਨਾ ਹੌਲੀ ਉਹ ਜਿੱਥੇ ਰਹਿੰਦੀ ਦਾ ਡੇਰਾ ਅੱਛਾ। ਉੱਥੇ ਲੈ ਗਿਆ ਉਹ ਸੇਮ ਦੇ ਕੋਲ। ਸੇਮ ਦੇ ਉੱਤੇ ਹੂੰ। ਆਂਦੇ ਹਵਾਲੇ ਰੱਬ ਦੇ ਪਾਈ ਹੁਣ ਸਾਡਾ ਪਿਓ ਜਿਹੜਾ ਸੀ ਉਹ ਮਾਲ ਲੈ ਗਿਆ ਸੀ ਡੇਰੇ ਦੇ ਉੱਤੇ। ਅੱਛਾ। ਉੱਥੇ ਡੇਰਾ ਹੁੰਦਾ ਸੀ ਹੂੰ। ਉਹਦਾ ਨਾਲ ਡੇਰਾ ਹੋਰ ਜੱਟਾਂ ਦਾ ਹੁੰਦਾ ਸੀ। ਅੱਛਾ। ਸਾਡੇ ਪਿਓ ਨੂੰ ਨਾ ਉੱਥੇ ਲਗਾਇਆ ਸੀ। ਮੁਸਲਮਾਨ ਜੱਟਾਂ ਨੇ? ਹਾਂ ਹੂੰ। ਉਹਨਾਂ ਫਿਰ ਸਾਨੂੰ ਬੁਲਾ ਦਿੱਤਾ ਸਾਰੇ ਇਕੱਠੇ ਹੋ ਗਏ। ਅੱਛਾ। ਇਹ ਫਿਰ ਟੁੱਟ ਪੈ ਗਿਆ ਆ ਮੌਲਵੀ ਦਾ ਝਾੜ ਇੱਥੇ ਹੂੰ। ਉੱਥੇ ਗਿਆ ਸਾਡੇ ਪਿਓ ਦੀ ਬਾਅਦ ਇਸਲਾਮ ਦਾ ਮੁਸਲਮਾਨਾਂ ਨਾਲ ਬੜੀ ਇਸਲਾਮ ਨਾਲ ਸੀ ਸ਼ੁਰੂ ਤੋਂ ਲੈ ਕੇ ਪਿਆਰ ਸਾਂਝ ਤੋਂ। ਹੂੰ। ਉੱਥੇ ਸਾਈ ਬੈਠਾ ਅੰਬਰ ਜੀ ਛਪੜੇ ਪਾ ਕੇ ਹੂੰ। ਉਸੇ ਨੂੰ ਵੇਖ ਲਿਆ ਉਹ ਭਰਾ ਤੂੰ ਕਿੱਤਲ ਹੂੰ। ਕਿੱਤਲ ਕੇ ਮਰਨ ਲਗਾ ਫਿਰਨਾ ਇਸ ਤਰ੍ਹਾਂ ਮਾਰਤਾ ਉੱਤੇ ਮਾਰ ਜਾ ਆਖਾਂਗਾ ਦਰੇਰੀ ਕਾਜੇ ਵਧੀ ਤੇ ਡਰ ਕੋਈ ਨਹੀਂ। ਅੱਛਾ। ਉਹ ਮੁਸਲਮਾਨਾਂ ਕਰੋ ਪਾਣੀ ਮੰਗਵਾਇਆ ਹੂੰ। ਪਾਣੀ ਆ ਪੀਤਾ ਹੂੰ। ਫਿਰ ਤੁਹਾਡੇ ਆਕਰ ਮੁੰਡਾ ਗੱਭਰੂ ਦੋ ਆਪਣਾ ਸੱਦਿਆ ਹੂੰ। ਉਹ ਕਿ ਆਓ ਨਾ ਮੇਰੀ ਗੱਲ ਸੁਣ ਇਹ ਬੜਾ ਫੜ ਲੈ ਹੂੰ। ਇਹ ਆਂਦੇ ਹਾਂ ਜਾਣਾ ਚਟਵਾਂ ਚ ਹੂੰ। ਇਹਨਾਂ ਤੋੜ ਝਗੜੀ ਛੱਡ ਕੇ ਆਉਣਾ ਹੂੰ। ਤੇ ਜੇ ਤੂੰ ਗੈਰ ਨਜ਼ਰ ਵੇਖਿਆ ਨਾ ਹੂੰ। ਤੇ ਤੇਰੀ ਮੈਂ ਸੀਤਾ ਸੀ ਕਰੀ ਮੇਰਾ ਭਰਾ ਹੀ ਜੇ। ਅੱਛਾ। ਅੱਛਾ ਜੇ ਟੁੱਟ ਪਿਆ ਅੱਗੇ ਜੋ ਲਗਾ ਗਿਆ ਬਗਰ ਇਹ ਲੱਗੇ ਜਾਂਦੇ ਹੂੰ। ਜਿਸੇ ਝਟਵਾ ਦੀ ਬੁੱਤੀ ਦੇ ਵਿੱਚ ਵੜੇ ਆ ਹੂੰ। ਅੱਗੋਂ ਪਾਇਆ ਨੇ ਬੰਦੇ ਬਲ ਲੈ ਕੇ ਉੱਥੇ ਵੀ ਜੱਥਾ ਲੁਕਿਆ ਸੀ। ਨਹੀਂ ਪਿੰਡ ਦੇ ਪੈ ਗਿਆ ਜਗ੍ਹਾ ਸਾਡੇ ਮਗਰ ਆਉਂਦਾ ਅੱਛਾ। ਐਜਾ ਸੇ ਅੱਗੇ ਜਾਂਦੇ ਆ ਦੂਰੋਂ ਦੇਖਦਾ ਵਾ ਕਿ ਬੱਗ ਬਗੌੜ ਦੁਨੀਆ ਬੜੀ ਸੀ। ਅੱਛਾ। ਉੱਥੇ ਜੇ ਅੱਗੋਂ ਪਾਇਆ ਗਏ ਇੱਕ ਤੁਹਾਡਾ ਦਾ ਮੁੰਡਾ ਗੱਭਰੂ ਸੀ ਉਹ ਇੱਥੇ ਵੀ ਆਇਆ ਸੀ। ਹੂੰ। ਉਹ ਸਾਰੇ ਨੂੰ ਭੱਜਾ ਉਹਦਾ ਤ੍ਰਿਖਾ ਸੀ ਹੂੰ। ਦੋਨੋਂ ਕਰਾਂਦੀ ਵਿੱਚ ਪਾਈ ਹੁੰਦਾ ਸੀ। ਅੱਛਾ। ਉਹ ਸਾਰੇ ਮੇਰੇ ਜੇ ਛੋਟੀ ਭੈਣ ਸੀ ਨਾ ਜੇ ਨਾਲ ਸਕੀਨਾ ਸੀ ਉਹਨੂੰ ਆਉਂਦਿਆਂ ਉਹ ਚੁੱਕ ਲਿਆ। ਅੱਛਾ। ਉਹਨਾਂ ਨੇ ਆਹ ਕਈ ਮੇਰੇ ਤਾਂ ਪਿਓ ਆ ਗਿਆ ਮੇਰਾ ਤਾਂ ਪਿਓ ਆ ਗਿਆ ਵੇ ਰੱਬ ਰੱਖਣ ਵਾਲਾ ਇਹ ਟੁੱਟ ਗਿਆ ਲੈ ਗਿਆ ਸਾਨੂੰ ਘਰ ਕਿਸੇ ਅੰਦਰ ਵੜ ਗਿਆ। ਇੱਕ ਵਾਰ ਇਲਜ਼ਾਮ ਆ ਜਾਂਦਾ। ਅੱਛਾ ਤੁਸੀਂ ਫਿਰ ਲੁਕ ਗਏ? ਉਹ ਜੇ ਅਸੀਂ ਗਏ ਨਾ ਜਿਸੇ ਹੂੰ। ਉਹਦਾ ਜਿਹੜਾ ਲੰਬਰਦਾਰ ਸੀ ਨਾ ਹੂੰ। ਉਹ ਵੀ ਬੜਾ ਸੱਜਣ ਸੀ ਸਾਡੇ ਪਿਓ ਦਾ
ਅੱਛਾ। ਉਹ ਸਾਨੂੰ ਤਾਂ ਦੇ ਲਿਆ, ਹੂੰ ਬੰਦੇ ਨੂੰ ਮਾਰ ਲਿਆ ਚੰਗਾ। ਹੂੰ। ਅੱਗੇ ਬੂਹੇ ਡਾਲੀ ਉਹ ਮੰਜੀ ਰਫੜ ਲੈ ਕੇ ਬਹਿ ਗਿਆ, ਇਹ ਪੈਰ ਜੈਸਾ ਕੁੱਦ ਕੇ ਗਿਆ। ਉਸ ਨੰਬਰਦਾਰ ਦਾ ਕੀ ਨਾਮ ਸੀ? ਰਾਮਤ ਅਲੀ। ਰਹਿਮਤ ਅਲੀ। ਹਾਂ ਕਿਉਂਕਿ ਜਿਹੜੇ ਚੰਗੇ ਜਿਨ੍ਹਾਂ ਨੇ ਸ਼ਾਹੀ ਕੀਤੀ ਹੈ ਨਾ, ਹਾਂ। ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ, ਉਹਨਾਂ ਦੇ ਵਿੱਚ ਆਉਣਾ ਚਾਹੀਦਾ ਸੀ। ਤਾਂ ਰਹਿਮਤ ਅਲੀ ਤੁਹਾਡਾ ਦਾ ਨਾਮ ਸੀ। ਜੈਸਾ ਪੈ ਗਿਆ। ਹੂੰ ਉਹਨਾਂ ਦੇ ਬੜੇ ਸੇ ਹਿੰਦੂ ਆਵਣੇ ਸਮਝਦੇ, ਹੂੰ ਉਹ ਸਗਾ ਵੱਡੇ ਆ ਮੈਂ ਮਾਰਿਆ ਜੰਦਰਾ, ਹੂੰ। ਜੋਟ ਮੈंने ਜੰਦਰਾ ਤੋੜ ਲਓ। ਅੱਛਾ। ਕੋਈ ਨੇੜੇ ਨਹੀਂ ਗਿਆ। ਹੂੰ। ਉੱਥੇ ਇੱਕ ਵਡੇਰੀ ਜੀ ਮਾਰੇ ਸੀ, ਉਹਨੂੰ ਨਾ ਮਾਰ ਛੱਡਿਆ। ਅੱਛਾ, ਉਹ ਤੁਹਾਡੇ ਨਾਲ ਆਈ ਸੀ? ਹਾਂ ਨਹੀਂ ਨਹੀਂ, ਹੂੰ। ਉਹ ਥੋੜੇ ਪਿੰਡ ਦੀ ਸੀ। ਅੱਛਾ, ਪਿੰਡ ਦੀ ਸੀ। ਹਾਂ, ਉਹਨੂੰ ਨਾ ਮਾਰ ਛੱਡਿਆ। ਹੂੰ ਇਹ ਸਾਨੂੰ ਕੋਈ ਆਵਾਜ਼ ਨਹੀਂ ਮਾਰਿਆ। ਹੂੰ। ਉਹ ਜਾ ਕੇ ਜ਼ੋਰ ਪੈਦੀ ਜਗ੍ਹਾ ਹੋ ਜਾਓ, ਜੇ ਇੱਕ ਮੈਂ ਤੁਹਾਨੂੰ ਜਾਣਦਾ ਕਿਸੇ ਨੇ ਮਿਲਵਾ ਕੇ ਮੇਰਾ ਪਿਓ ਹੀ ਕੋਲੀ। ਵਾਹ ਜੀ। ਹਾਂ, ਉੱਥੇ ਰਿਹਾ ਜੀ 7-8 ਡੰਗ ਸੀ। ਅੱਛਾ। ਉਹਨਾਂ ਆਖਿਆ ਜੀ, ਜੱਟਾਂ ਆਖਿਆ ਇਹ ਗੱਲ ਹੈ ਕਿ ਜੇ ਤਾਂ ਤੁਸੀਂ ਜਾਣਾ ਹੈਗਾ ਹੂੰ। ਤੇ ਤੋੜ ਕੰਪ ਦੇ ਵਿੱਚ ਤੁਹਾਨੂੰ ਛੱਡ ਕੇ ਅਸੀਂ ਆਉਣੇ ਹਾਂ, ਅੱਛਾ। ਤੇ ਜੇ ਤੁਸੀਂ ਰਹਿਣਾ ਉਹ ਤੁਹਾਡੀ ਮਰਜ਼ੀ। ਹੂੰ ਪਿਓ ਸਾਡੇ ਆਖਣ ਦਾ ਮੇਰੇ ਪਿਛਲੀ ਉਮਰ ਦੀ ਔਲਾਦ ਹੈ, ਹੂੰ। ਮੈਂ ਨਹੀਂ ਹੈਗਾ ਜਾਣਾ, ਅੱਛਾ। ਮੈਂ ਕਲਮਾ ਪੜ੍ਹਨਾ, ਅੱਛਾ, ਉਹਨੂੰ ਕਿਹਾ ਕਿ ਮੈਂ ਕਲਮਾ ਪੜ੍ਹਨਾ। ਮੈਂ ਕਲਮਾ ਪੜ੍ਹਨਾ। ਹੂੰ ਸਿੱਧੇ ਜਾ ਕੇ ਮੌਲਵੀ ਕਲਮਾ ਪੜ੍ਹਾ ਦਿੱਤਾ। ਹੂੰ। ਫਿਰ ਜੀ ਉੱਥੋਂ ਅਸੀਂ ਵਾਪਸ ਆਏ। ਸਾਰਿਆਂ ਨੂੰ ਲੈ ਗਏ ਸੀ ਮਸਜਿਦ 'ਚ? ਹਾਂ, ਹੂੰ। ਅਨਸਾਰਾਂ ਲੈ ਕੇ ਬਾਅਦ ਜਦੋਂ ਮੇਰੇ ਕੋਲ ਕਲਮਾ ਪੜ੍ਹਿਆ ਹੋਇਆ ਅੱਛਾ। ਫਿਰ ਵੇਲਾ ਆਇਆ। ਹੂੰ। ਫਿਰ ਵੇਖ ਥੋੜੇ ਜਿਹੇ ਵਿੱਚ ਗੱਲ ਰਹਿ ਗਈ। ਉਹ ਜਿਹੜਾ ਮੁੰਡਾ ਭੈਣ ਸਾਡੀ ਚੁੱਕ ਲਿਆ ਸੀ ਨਾ, ਹਾਂਜੀ। ਉਹ ਤੋਂ ਵੱਡਾ ਭਰਾ ਵੀ ਇੱਥੇ ਵੀ ਆਇਆ। ਅੱਛਾ। ਤੇ ਜੇ ਰਾਮ ਤਲ ਸੀ ਨਾ, ਉਹ ਆਖਰਗਾ ਚੱਲ ਭਾਈਆ ਜਾਂ ਫੇਟੋੜਾ ਵੀ ਧਾਰੋ ਕਿ ਜਾਂ ਚੱਲਾ ਚਲੀਏ। ਅੱਛਾ। ਉਹ ਜੇ ਦੋਏ ਆਏ ਨੇ, ਹੂੰ। ਦੋਵੇਂ ਭਰਾ, ਸਾਡਾ ਡੇਰਾ ਸੀ ਇੱਥੇ ਲੱਗਦੇ ਪਾਸੇ, ਅੱਛਾ। ਪਹਿਲੋਂ ਡੇਰੇ ਤੇ ਆਏ ਨੇ। ਹੂੰ। ਉਹ ਉੱਥੇ ਹੁੰਦੇ ਪੱਠੇ ਕੁੱਤੀ ਦਾ ਅੱਛਾ। ਟੋਕਿਆ ਦਾ ਹੂੰ। ਮੁੱਢੀ ਹੁੰਦੀ ਲੱਕੜ ਦੀ। ਅੱਛਾ। ਸਾਡੇ ਪਿਓ ਡੱਬੀਆਂ ਟੂੰਬਾ ਹੋਇਆ ਉਹਦੇ ਵਿੱਚ? ਡੱਬੀਆਂ। ਅੱਛਾ। ਉਹ ਸਾਰ ਕੇ ਨਾ, ਉਹ ਮੁੱਢੀ ਉਤੋਂ ਪੁੱਟ ਕੇ ਨਾ ਹੂੰ। ਤੇ ਟੂੰਬਾਂ ਕੱਢ ਲਈਆਂ। ਅੱਛਾ। ਉਹ ਇੱਥੇ ਮੀਆਂ ਹੁੰਦਾ ਰਮਜ਼ਾਨ, ਹੂੰ। ਉਹ ਵੀ ਸਾਡਾ ਗੁਆਂਢੀ ਹੁੰਦਾ ਸੀ। ਅੱਛਾ। ਉਹ ਸੋਦੇ ਹੁੰਦਿਆਂ ਉਹਨੂੰ ਜਾਂ ਦਿੱਤੀਆਂ ਨੇ, ਹੂੰ। ਬਾਈ ਜੇ ਅਸੀਂ ਆ ਗਏ ਤੇ ਲੈ ਲਾਂਗੇ। ਹਾਂ। ਉਹ ਵੇਂਦਾ ਰਿਹਾ, ਅੱਛਾ। ਉਹ ਵੇਂਦਾ ਜਿਹਾ ਬੰਦਾ ਜਿਹੜਾ ਨਾਲ ਸੀ। ਹੂੰ। ਉਹ ਜਾ ਕੇ ਪਿੰਡ ਦੱਸਿਆ ਤੇ ਦੂਜੇ ਡੰਗ ਵਾਲਾ, ਮੈਂ ਅੱਜ ਧਾਰੋ ਕੀ ਜਾਣਾ। ਹੂੰ। ਸਾਡਾ ਪਿਓ ਸੀ ਬੜਾ ਸਿਆਣਾ, ਉਹ ਕਹੇ ਸਾਰੀਆਂ ਗੱਲਾਂ ਸੁਣੀਆਂ ਤੇ ਇਹ ਜਾ ਕੇ ਮੀਨੇ ਕੋ ਟੂੰਬਾ ਹੈ ਲੈ ਲੈਣ ਜਾਣਾ। ਅੱਛਾ। ਤਾਂ ਉਹਨੇ ਹੁਣ ਹਾਗਾ ਛੱਡਣ ਜਾਣਾ। ਉਹ ਆਖਰ ਲੱਗਾ ਹਾਂ ਰਹਿਣਾ ਨਹੀਂ, ਸਾਡਾ ਪਿਓ ਦਾ ਹਾਂ ਹਜ ਵਾਪਸ ਜਾਣਾ ਪਿੰਡ ਧਾਰੋਗੇ? ਪਿੰਡ ਧਾਰੋ ਕੀ। ਹੂੰ। ਫਿਰ ਉਹਦਾ ਪਿਓ ਸਾਡੇ ਨਾਲ ਆਇਆ ਹੂੰ। ਇੱਥੇ ਤੋੜ, ਹੂੰ। ਉਹ ਬੜਾ ਪਾਲੇ ਤੋੜ ਤੇ ਰਿਹਾ। ਹੂੰ। ਆਹ ਵਾਹ ਡਾਲ ਹੋਈ। ਅੱਛਾ, ਤੁਸੀਂ ਫਿਰ ਪਿੰਡ ਆ ਗਏ ਵਾਪਸ? ਵਾਪਸ ਆ ਗਿਆ। ਆਵਾਜ਼ ਨਾ ਕੋਈ ਮੰਜੀ, ਨਾ ਕੋਈ ਤਵਾ, ਨਾ ਕੋਈ ਸ਼ੈ, ਨਾ ਤੁਹਾਡੇ ਘਰ ਦੇ ਵਿੱਚ ਲੁੱਟ ਪੈ ਗਈ? ਲੁੱਟ ਪੈ ਕੇ ਲੈ ਗਏ, ਲੁੱਟ ਪੁੱਟ ਕੇ। ਅੱਛਾ। ਕੋਈ ਡੰਗਰ ਕਿਸੇ ਬੰਨ ਲੈ, ਕੋਈ ਕਿਸੇ ਬੰਨ ਲੈ। ਮਕਾਨ ਉਦੋਂ ਆਪਣੇ ਕੱਚੇ ਹੁੰਦੇ ਸੀ ਕਿ ਪੱਕੇ? ਪੱਕੇ ਆ, ਅੱਛਾ, ਪੱਕੇ ਮਕਾਨ ਸਨ। ਪੱਕੇ ਤੇ ਸਾਰਾ ਕੁਝ ਉੱਜੜ ਗਿਆ? ਉੱਜੜ ਗਿਆ ਜੀ। ਤੇ ਜਿਹੜਾ ਨੰਬਰਦਾਰ ਸੀ ਉਹਦਾ ਮਕਾਨ ਵੀ ਪੱਕਾ ਸੀ? ਪੱਕੇ। ਉਹਦੇ ਘਰ ਵੀ ਲੋਕਾਂ ਨੇ ਸਫਾਇਆ ਕਰਤਾ? ਹਾਂ ਇਹ ਜਿਹੜਾ ਜੱਥਾ ਪਿਆ ਸੀ, ਹਾਂ, ਇਹ ਕਿਹੜੇ ਕਿਹੜੇ ਪਿੰਡਾਂ ਦਾ ਸੀ? ਇਹ ਚ ਫਤਿਹ ਕੇ ਹੂੰ। ਨਤੋ ਜਿਆ ਅੱਛਾ। ਤੇ ਜੋ ਜਿਹੜੇ ਕਿਹੜਾ ਹੈ ਕਿ ਕਿਹੜਾ ਵੱਡਾ, ਹਾਂਜੀ। ਉੱਥੋਂ ਤੱਕ ਜਥਾ ਸੀ। ਅੱਛਾ। ਹਾਂ, ਇਹਨਾਂ ਨੇ ਵਾਹਵਾ ਕਤਲੇਆਮ ਕੀਤੇ? ਬੜਾ ਕਤਲੇਆਮ ਕੀਤੀ ਹੈਗਾ, ਬੜੀ ਲੁੱਟ ਮਾਰ ਇਹਨਾਂ ਕੀਤੀ। ਅੱਛਾ, ਜਦੋਂ ਤੁਹਾਡੇ ਬਜ਼ੁਰਗ ਵਾਪਸ ਪਿੰਡ ਆਏ ਆਪਣੇ ਹਾਂ। ਘਰ ਹੋ ਕੇ, ਹਾਂ ਉਦੋਂ ਪਿੰਡ ਦੇ ਵਿੱਚ ਜਿਹੜੇ ਮੁਸਲਮਾਨ ਸੀ, ਹਾਂ, ਉਹਨਾਂ ਨੇ ਕੁਝ ਕਿਹਾ ਤੁਹਾਨੂੰ? ਨਹੀਂ, ਹੂੰ। ਜੋ ਕਲਮਾ ਪਾਠ ਆਇਆ ਪਰ ਨਾਲ ਨਾਲ ਜਿਹੜੇ ਬੰਦੇ ਆ ਸਰ ਕਰਾ ਦਿੰਦੇ ਸੀ। ਹੂੰ। ਇਹ ਤੇ ਫਿਰ ਝੰਡਾ ਲੱਗ ਗਿਆ, ਅੱਛਾ। ਫਿਰ ਝੰਡਾ ਲਾ ਦਿੱਤਾ ਹਰ ਕੋਠੇ ਦੇ ਉੱਤੇ। ਕਾਹਦਾ ਝੰਡਾ ਲਾਇਆ ਸੀ? ਬਈ ਇਹ ਮੁਸਲਮਾਨ ਹੋ ਗਏ ਨੇ, ਅੱਛਾ। ਇਹਨਾਂ ਆਵਾਜ਼ ਕੋਈ ਨਹੀਂ ਮਾਰ ਸਕਦੇ। ਹੂੰ। ਜੇ ਲਾਮੋ ਆਇਓ ਵੇ ਝੰਡਾ ਵੇ ਕੇ ਆ ਜਾਏ। ਅੱਛਾ। ਹਾਂ। ਸਹੀ ਹੋ ਗਿਆ। ਤੇ ਤੁਹਾਡਾ ਜਿਹੜੀ ਜ਼ਮੀਨ ਸੀ, ਹਾਂ, ਉਸ ਤੋਂ ਬਾਅਦ ਤੁਹਾਨੂੰ ਉਹ ਜ਼ਮੀਨ ਮਿਲੀ ਕਿ ਤੁਹਾਡੇ ਵੱਡਿਆਂ ਨੂੰ ਜਿਹੜੇ ਉਹ 6 ਪੈਲੀਆਂ ਦਿੱਤੀ ਸੀ ਕਿਸੇ ਦੇ ਹਿੱਸੇ ਦੇ ਤੁਸੀਂ? ਅਸਾਂ ਦੂਜੀ ਵੰਡ ਅਸਾਂ ਆਪ। ਹੂੰ। ਉਹ ਜੇ ਹਾਲ ਜਿੱਤੇ ਉਹਦੇ ਹੂੰ। ਤੇ ਸਾਡੇ ਹਾਲ ਡੱਕੇ ਗਿਆ। ਅੱਛਾ। ਵਾਕਈ ਮਾਰ ਕੇ ਸਾਡੀ ਹੋ ਗਈ। ਹੂੰ। ਫਿਰ ਨੋਟਿਸ ਦੇ ਕੇ ਫਿਰ ਛਡਾਈ ਸੀ। ਤੇ ਨੋਟਿਸ ਦੇ ਕੇ ਛੁਡਵਾਈ? ਨੋਟਿਸ ਦੇ ਕੇ ਛਡਵਾਈ ਸੀ। 6 ਕਿੱਲੇ ਫਿਰ ਤੁਹਾਨੂੰ ਮਿਲੇ? ਨਹੀਂ ਜੀ, ਸਾਰੀ ਮਿਲ ਗਈ। 20 ਕਿੱਲੇ। ਤੇ ਜਿਹੜੇ ਤੁਹਾਡੇ ਚਾਚੇ ਬਾਬੇ ਚਲੇ ਗਏ ਸੀ, ਹਾਂ, ਉਹਨਾਂ ਦੀ ਵੀ ਜ਼ਮੀਨ ਹੈ ਸੀ? ਇੱਕ ਦੀ ਹੈ ਸੀ, ਇੱਕ ਦੀ ਕੋਈ ਸੀ। ਅੱਛਾ। ਸਹੀ ਹੈ। ਰਾਮ ਸਾਹਿਬ ਦੀ ਹੈ ਸੀ,
ਅੱਛਾ ਤੇ ਮੇਲਾ ਰਾਮ ਦੀ ਕੋਈ ਨਹੀਂ ਸੀ। ਅੱਛਾ ਰਾਮਚੰਦ ਦੀ ਹੈ ਸੀ ਤੇ ਮੇਲਾ ਰਾਮ ਦੀ ਨਹੀਂ ਸੀ ਹੈ। ਨਹੀਂ ਸਹੀ ਹੋ ਗਿਆ। ਯਾ ਅੱਛਾ ਬਜ਼ੁਰਗੋ, ਉਹ ਲੋਕ ਇੱਥੋਂ ਚਲੇ ਗਏ, ਤੁਸੀਂ ਆਪਣਾ ਇੱਥੇ ਵਸਣ ਲੱਗ ਪਏ, ਹਾਂ ਮੁਸਲਮਾਨਾਂ ਦੇ ਵਿੱਚ ਮੁਸਲਮਾਨ ਹੋ ਗਏ, ਬਿਲਕੁਲ। ਠੀਕ ਹੈ। ਤੇ ਇੱਕ ਚੀਜ਼ ਹੋਰ ਦੱਸਣਾ, ਤੁਹਾਡੇ ਬਜ਼ੁਰਗ ਜਿਹੜੇ ਸੀ ਆਪੇ ਹੀ ਇਸਲਾਮ ਦੇ ਵਿੱਚ ਆਏ ਨੇ ਕਿ ਉਹਨਾਂ ਨੂੰ ਕਿਸੇ ਨੇ ਜ਼ਬਰਦਸਤੀ ਇਸਲਾਮ ਦੇ ਨਹੀਂ ਨਹੀਂ ਜ਼ਬਰਦਸਤੀ ਕਿਸੇ ਨੇ, ਆਪੇ ਹੀ? ਆਪਣੇ ਸ਼ੌਕ ਦਾ। ਅੱਛਾ ਸਹੀ ਹੋ ਗਿਆ। ਅੱਛਾ ਜਦੋਂ ਤੁਸੀਂ ਇੱਥੇ ਵਸਣ ਲੱਗ ਪਏ, ਉਜਾੜੇ ਖਤਮ ਹੋ ਗਏ, ਹਾਂ ਇੱਥੇ ਲੋਕ ਆ ਗਏ ਦੂਸਰੇ ਇੰਡੀਆ ਤੋਂ ਹਾਂ ਵਸਣ ਲੱਗ ਪਏ, ਤੁਹਾਨੂੰ ਜਦੋਂ ਤੁਹਾਡੇ ਰਿਸ਼ਤੇ ਹੋਣੇ ਸੀ ਉਦੋਂ ਕੋਈ ਮੁਸ਼ਕਿਲਾਂ ਆਈਆਂ? ਹਾਂਜੀ ਆਪਣੇ ਆਪਣੀ ਰਿਸ਼ਤੇਦਾਰੀ ਲੱਭਦੇ ਸਾਡੇ ਲੋਕ ਜਿਹੜੇ ਮੁਸਲਮਾਨ ਹੋਏ ਅੱਜ ਤੱਕ ਆਪਣੀ ਰਿਸ਼ਤੇਦਾਰੀ ਸਾਹ ਕੀਤੇ ਕਰਾਏ ਨੇ। ਅੱਛਾ ਹਾਂ ਇਹ ਨੀਲਾਂ ਦੇ ਵਿੱਚ ਜਿਹੜੇ ਬੈਠੇ ਨੇ, ਆਹੋ ਇਹ ਤੁਹਾਡੇ ਕੀ ਲੱਗਦੇ ਸੀ? ਉਦੋਂ ਤੇ ਇਹ ਪਟਵਾਰੀ ਹੁੰਦੇ ਸਨ। ਅੱਛਾ ਇੱਥੇ 12 ਸਾਲ ਪਟਵਾਰ ਕੀਤੀ ਸੀ ਇਹਦੇ ਪੜਦਾਦੇ। ਆਉਣ ਜਾਣ ਤੇ ਬੜੇ ਸੀ ਨਾ। ਅੱਛਾ ਹਾਂ ਫਿਰ ਉਹ ਆਪਣੇ ਰਿਸ਼ਤੇਦਾਰੀ ਹੋ ਗਈ। ਅੱਛਾ ਰਿਸ਼ਤੇਦਾਰੀ ਹੋ ਗਈ। ਹਾਂ ਉਦੋਂ ਲੱਭਣਾ ਪੈਂਦਾ ਸੀ ਕਿ ਵੀ ਕਿਹੜਾ ਬੰਦਾ ਮੁਸਲਮਾਨ, ਕਿਹੜਾ ਬੰਦਾ ਮੁਸਲਮਾਨ ਹੋਗਾ ਆਪਣੀ। ਉਹ ਲੱਭਦੇ ਸੀ ਕਿ ਵੀ ਜਿਹੜਾ ਸਿੱਖੋ ਮੁਸਲਮਾਨ ਹੋਇਆ ਹਾਂ ਤੇ ਹਿੰਦੂ ਉਹ ਲੱਭਦੇ ਜਿਹੜਾ ਹਿੰਦੂ ਮੁਸਲਮਾਨ ਹੋਇਆ। ਹਾਂ ਸਹੀ ਹੋ ਗਿਆ, ਸਹੀ ਹੋ ਗਿਆ। ਅੱਛਾ ਜਿਹੜੇ ਤੁਹਾਡੇ ਬਜ਼ੁਰਗ ਚਲੇ ਗਏ ਉਧਰ, ਹਾਂ ਉਹਨਾਂ ਨਾਲ ਕਦੀ ਰਾਬਤਾ ਹੋਇਆ? ਪਹਿਲੇ ਉਹ ਚਿੱਠੀਆਂ ਆਉਂਦੀਆਂ ਹੁੰਦੀਆਂ ਹਨ, ਉਦੋਂ ਪਿੱਛੇ ਕੋਈ ਨਹੀਂ। ਉਹ ਆਸ਼ਾ ਦਾ ਹੱਥ ਪਰ ਲਾਇਆ ਉਹਨਾਂ ਆਂ ਨਹੀਂ ਕਰਨਾ, ਇਹ ਕਹਿੰਦਾ ਹੱਥ ਕਰਵਾ ਪਾ ਲਿਆ ਉਹਦਾ ਹਾਰ ਨਹੀਂ ਜਾਣਾ। ਅੱਛਾ ਬੁਲਾਉਂਦੇ ਰਹੇ ਨੇ ਤੁਹਾਨੂੰ? अब आए कर करदा चुक लिया लाया वाला नहीं छड़ा फलान करना ठीक करना। अच्छा प्यो साडा ना इन्ना एक कर्मा पढ़ लिया वो नहीं हो सकता। वो दीन छड़ के दीन अजे होड़ के दीन अजे से बड़ी वाह जी वाह, किने को दीन बदलिए। अच्छा उन्हें वो पता लगा वो दो पीछे वे दो सौना सर चिट्ठी भी नहीं पाई। वो पता लगा किहड़े इलाके च जाके बैठे ने? पानी पत कर रहा होंदे सा पानी वर्ग के नाल च बैठे ने। हां पूरे किथे किथे वो ਤੇ ਇਹ ਜਿਹੜਾ ਪਿੰਡ ਤੁਹਾਡਾ, जी हां ਇੱਥੇ ਮੁੜ ਕੇ ਕੋਈ ਸਿੱਖ ਆਇਆ ਵਾਪਸ? आए ने ਕਿਹੜਾ ਕਿਹੜਾ ਆਇਆ ਸੀ? खतरी सा सन्यारे। ਅੱਛਾ ਉਹ ਕੀ ਕਰਨ ਆਏ ਸੀ? ਮਿਲਣ ਆਏ ਸੀ ਕਿ मिलना आया सा ਆਪਣਾ ਕੋਈ ਮਾਲ ਮੂਲ ਲੈਣ ਆਏ ਸੀ? नहीं मिल नहीं आया ना ਮਿਲਣ ਆਏ ਨੇ। ਤੁਹਾਨੂੰ ਮੁਲਾਕਾਤ ਹੋਈ ਤੁਹਾਡੀ? वही ਤੁਹਾਡਾ ਕੋਈ ਹਾਣੀ ਬੱਚਾ ਆਇਆ ਉਸ ਵੇਲੇ ਦਾ ਜਦੋਂ ਤੁਹਾਡੇ ਨਾਲ ਇੱਥੇ ਰਹਿੰਦਾ ਰਿਹਾ? वो मैं तो रह के पढ़ते रहे जरा आसे थे इथे ਅੱਛਾ ऐसे रह के पढ़ते सा ਉਹਦਾ ਨਾਂ ਕੀ ਸੀ? ये याद ना जरा इथे आ सी यही के था। वो फौत हो गया बेचारा, फिर आया थी ना ऑटो। ਅੱਛਾ हाँ फौत हो गया। हाँ ਅੱਛਾ ਅੱਛਾ ਤੇ ਆਪਣੇ ਰਿਸ਼ਤੇਦਾਰਾਂ ਨਾਲ ਫੋਨ ਤੇ ਰਾਬਤਾ ਕੋਈ ਨਹੀਂ ਹੈ? देख ਰਾਬਤਾ ਨਹੀਂ? जदों अस आख्या वा कलमा पढ़ लिया बिल्कुल सानू इन्हां कोशिश करो बाहर लै तो लै जाना। ਅੱਛਾ ਬਜ਼ੁਰਗੋ, ਹੁਣ ਕਦੀ ਆਪਣੇ ਉਹ ਲੋਕ ਜਿਹੜੇ ਇੱਥੇ ਵੱਸਦੇ ਸੀ 47 ਤੋਂ ਪਹਿਲੇ ਯਾਦ ਆਏ ਨੇ? तो अंदर से है ना आगे। ਯਾਦ ਆਉਂਦੇ ਰਹੇ ਨੇ ਮੈਂ ਕਿਹਾ? हाँ ਤੇ ਆਪਣੇ ਰਿਸ਼ਤੇਦਾਰਾਂ ਨਾਲ ਅਗਰ ਤੁਹਾਡਾ ਰਾਬਤਾ ਕਰਵਾ ਦਈਏ, ਗੱਲ ਕਰੋਗੇ ਉਹਨਾਂ ਦੇ ਨਾਲ? करांगे ਦਿਲ ਕਰਦਾ ਗੱਲ ਕਰਨ ਨੂੰ? करांगे। ਤੁਹਾਡਾ ਹਾਣੀ ਕੋਈ ਭਰਾ ਜਿਹੜਾ ਲੱਗਦਾ ਸੀ ਚਾਚੇ ਦਾ ਮੁੰਡਾ, ਕੋਈ ਨਾਂ ਯਾਦ ਹੈ ਉਹਦਾ? जेड़ा है ना वेला राम ਉਹਦਾ ਪੁੱਤਰ ਸੀ ਵੱਡਾ, ਉਹ ਨਾਂ ਕ੍ਰਿਸ਼ਨ ਸੀ। ਅੱਛਾ ਹੁਣ ਕੋਲ ਹੈ ਜਾ ਕੇ ਵਾਰ ਗਿਆ ਕੀ ਪਤਾ ਹੈ। ਚਲੋ ਜੀ, ਜਿਹੜਾ ਵੀ ਹੋਇਆ ਵੀਡੀਓ ਵੇਖੇਗਾ ਸੁਣੇਗਾ, ਕੀ ਪਤਾ ਉਹਨਾਂ ਦਾ ਵੀ ਦਿਲ ਕਰਦਾ ਯਾਰ ਹੋਵੇ। ਇਹ ਤਾਂ ਫੋਨ ਤੇ ਇੱਕ ਹੀ ਹੈ ਨਾ, ਮੈਂ ਗੱਲ ਕਰਾਂਗਾ ਆਪੇ ਉਹਨਾਂ ਨੂੰ ਪਤਾ ਲੱਗ ਜਾ, ਉਹ ਕਰਕੇ ਮੈਨੂੰ ਪਤਾ ਲੱਗ ਜਾ। ਕਿਉਂਕਿ ਫੋਨ ਤੇ ਤੁਹਾਡਾ ਇੱਕੋ ਹੀ ਹੈ, ਅਸਲ ਇੱਕੋ ਹੀ ਹੈ। ਭਾਵੇਂ ਚਲੋ ਤੁਸੀਂ ਇਸਲਾਮ ਦੇ ਵਿੱਚ ਆ ਗਏ ਹੋ, ਹਿੰਦੂ ਦੇ ਵਿੱਚ ਹੀ ਨੇ, ਲੇਕਿਨ ਆਪਸ ਵਿੱਚ ਰਿਸ਼ਤੇਦਾਰੀ ਤੇ ਹੁੰਦੀ ਹੈ ਨਾ, ਫੋਨ ਤੇ ਇੱਕ ਹੀ ਹੈ। ਹੁਣ ਤੇ ਕੀ ਰਿਸ਼ਤੇਦਾਰ ਅੱਗੇ ਬਦਲ ਗਏ। ਠੀਕ ਹੋ ਗਿਆ ਬਜ਼ੁਰਗੋ, ਕੋਸ਼ਿਸ਼ ਕਰਾਂਗੇ ਤੁਹਾਡਾ ਰਾਬਤਾ ਹੋ ਜਾਏ ਉਹਨਾਂ ਦੇ ਨਾਲ। ਜੇ ਉਹ ਵੀਡੀਓ ਵੇਖ ਕੇ ਸਾਡਾ ਰਾਬਤਾ ਕਰਦੇ ਨੇ, ਅਸੀਂ ਤੁਹਾਡੇ ਨਾਲ ਆਪਸ ਵਿੱਚ ਰਾਮਚੰਦ ਦੀ ਲਾਦ ਹੋਵੇ, ਮੇਲਾ ਰਾਮ ਦੀ ਹੋਵੇ ਗੋ, ਉਹ ਆਪ ਤੇ ਫੌਤ ਹੋ ਗਏ ਉਹਨਾਂ ਦੇ। ਹਾਂ ਇਸੇ ਤਰ੍ਹਾਂ ਹੀ। ਹਾਂ ਚਲੋ ਕੋਈ ਨਾ ਕੋਈ ਹੋਇਆ ਤੇ ਜ਼ਰੂਰ ਅੱਗੋਂ ਉਹਨਾਂ ਦੀ ਲਾਦ ਚਾਹੀਏ ਨਾ। ਠੀਕ ਹੋ ਗਿਆ। ਉਹਨਾਂ ਦੀ ਛੱਡ ਕੇ ਹੋਰ ਹੋਣਗੇ ਜਿਵੇਂ ਸਾਡੇ ਨੇ ਹੁਣ। ਸਹੀ ਹੋ ਗਿਆ। ਠੀਕ ਹੈ ਬਜ਼ੁਰਗੋ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ।